ਹਾਂਜੀ ਹਰਮਨ, ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਭਾਈ ਰਜਗਾਨ ਭਾਈ, ਮੇਰਾ ਨਾਮ ਫੇਕ ਹੈ। ਤੁਹਾਡੇ ਨਾਲ ਮੇਰੀ ਗੱਲ ਆਫਲਾਈਨ ਗੱਲ ਹੋਈ ਸੀ, ਯਾਦ ਹੈ ਹਾਂਜੀ, ਤੁਹਾਨੂੰ? ਕੋਈ ਨਹੀਂ ਜੀ, ਮੈਂ ਦੱਸ ਦਿਓ ਮੈਂ ਤੁਸੀਂ ਸ਼ੇਅਰ ਕਰ ਹਾਂਜੀ ਦਿਓ। ਭਾਜੀ, ਮੈਂ ਨਾ ਭਾਜੀ ਮੈਂ ਈਡੀਡੀ ਚ ਨਾ ਪਹਿਲਾਂ ਆਡੀਟਰ ਲੱਗਾ ਰਿਹਾ 3-4 ਸਾਲ। ਹੁਣ ਮੈਂ ਫੈਡਰਲ ਏਜੰਟ ਆ। ਤੇ ਚਲੋ ਦਰਦ ਤਾਂ ਹੁੰਦਾ ਨਾ, ਮੈਂ ਪੰਜਾਬੀ ਰੇਡੀਓ ਵੀ ਸੁਣਦਾ ਕਿ ਇੰਨਾ ਆਪਣੀ ਕਮਿਊਨਿਟੀ ਨੇ ਦਰਦ ਆ ਤਾਂ ਹੀ ਆ ਸਾਰਿਆਂ ਨਾਲ। ਮੈਨੂੰ ਭਾਜੀ ਕਿਸੇ ਗਰੁੱਪ 'ਚ ਮੈਂ ਟਰੱਕਿੰਗ ਸਕੂਲ ਦੇ 'ਚ ਐਡ ਸੀਗਾ ਕਿ ਨਿਊਜ਼ ਸੁਣੀ ਦੀ ਆਪਣੇ ਕਮਿਊਨਿਟੀ ਦਾ। ਉਹਦੇ 'ਚ ਨਾ ਮੈਂ ਆਪਣਾ ਪੁਆਇੰਟ ਆਫ ਵਿਊ ਦਿੱਤਾ, ਇੰਗਲਿਸ਼ 'ਚ ਦਿੱਤਾ ਕਿ ਉਹਨੂੰ ਮੈਨੂੰ ਹਿਸਾਬ ਨਾਲ ਇੰਗਲਿਸ਼ ਸਮਝ ਨਹੀਂ ਆਇਆ। ਵਨ ਆਫ ਦਾ ਪਰਸਨ ਮੈਨੂੰ ਕਹਿੰਦਾ, ਭਾਜੀ ਕਿੱਥੋਂ ਆ ਤੁਸੀਂ? ਵੈਨ ਯੂ ਗੋ ਟੂ ਇੰਡੀਆ ਲੈਟ ਮੀ ਨੋ ਆਈ ਮੇਕ ਇਨਫ ਮਨੀ। ਓਕੇ, ਯੂ ਆਰ ਥ੍ਰੈਟਨਿੰਗ ਮੀ, ਯੂ ਆਰ ਥ੍ਰੈਟਨਿੰਗ ਮਾਈ ਲਾਈਫ ਐਂਡ ਮਾਈ ਫੈਮਿਲੀ। ਐਂਡ ਮੈਂ ਹੁਣ ਵੀ ਫੈਡਰਲ ਆਫਿਸ 'ਚ ਬੈਠਣਾ ਰੋਜ਼। ਮੈਂ ਟਿਪ ਫੈਡਰਲ ਦੇ ਕਾਲ ਕੀਤੀ। ਮੈਂ ਕਰਨਾ ਨਹੀਂ ਚਾਹੁੰਦਾ ਭਾਜੀ, ਕਿਉਂਕਿ ਮੈਨੂੰ ਵੀ ਹੈਗਾ, ਮੇਰੇ ਪਰਿਵਾਰ ਦਾ ਵੀ ਹੈਗਾ ਨਾ ਇੰਡੀਆ ਜਾਣਾ। ਤੇ ਭਾਜੀ ਮੈਂ ਪਿਛਲੇ ਵੀਕ ਫੈਡਰਲ ਟਿਪ ਦਿੱਤੀ ਆ। ਮੰਡੇ ਔਰੰਜ ਕਾਊਂਟੀ ਚੋਂ, ਕਿਉਂਕਿ ਮੁੰਡਾ ਔਰੰਜ ਕਾਊਂਟੀ 'ਚ ਰਹਿੰਦਾ ਮੇਰੇ ਹਿਸਾਬ ਨਾਲ, ਕਿਤੇ ਫੋਨ ਨੰਬਰ ਉੱਥੇ ਦਾ ਹੀ। ਤੇ ਭਾਜੀ ਮੰਡੇ ਮੈਨੂੰ ਇਨਵੈਸਟੀਗੇਟਰ ਦਾ ਫੋਨ ਆ ਗਿਆ FBI ਦਾ। ਤੇ ਟਿਊਜ਼ਡੇ ਅਗੇਨ ਆ ਗਿਆ ਮੈਨੂੰ ਫਿਰ ਦੁਬਾਰਾ ਮਾਰਨਿੰਗ, we will take a matter from here and we will see you if we need evidence, we just call you back. ਸੋ ਮੈਂ ਇਹ ਦੱਸਣਾ ਚਾਹੁੰਦਾ ਕਿ ਚਲੋ ਬਹੁਤ ਸਟ੍ਰੈਸ ਹੈ ਦੁਨੀਆ 'ਚ ਇਸ ਵੇਲੇ, ਡਿਪਰੈਸ਼ਨ ਬਹੁਤ ਹੈ ਭਾਜੀ, ਸਾਰਿਆਂ ਨੂੰ ਆ, ਠੀਕ ਨਹੀਂ? ਸਾਰਿਆਂ ਨੂੰ ਦੁੱਖ ਵੀ ਤੁਹਾਡੇ ਨਾਲ ਆ, ਇੱਦਾਂ ਕੋਈ ਦੁਸ਼ਮਣ ਨਹੀਂ ਤੁਹਾਡਾ ਕੋਈ। ਕਿਹੜੇ ਅਸੀਂ ਡਿਪਾਰਟਮੈਂਟ 'ਚ ਲੱਗੇ, ਤੁਹਾਡੇ ਭਰਾ ਹੀ ਆ। ਸਾਨੂੰ ਕੋਈ ਤੁਹਾਡੇ ਨਾਲ ਲੈਣਾ ਦੇਣਾ ਨਹੀਂ ਆ, ਸਾਨੂੰ ਦੁੱਖ ਆ ਬਸ ਤੁਹਾਡੇ ਨਾਲ। ਕਿਸੇ ਨੂੰ ਥ੍ਰੈਟ ਕਰਨਾ, ਕਿਸੇ ਨੂੰ ਗਾਲਾਂ ਕੱਢਣੀਆਂ ਟਿਕਟੋਕ ਤੇ ਬਹਿ ਕੇ ਕਹਿਣਾ ਬਹੁਤ ਸੌਖਾ, ਕਦੋਂ ਪੈ ਜਾਵੇ ਨਾ ਭਾਜੀ ਤੇ ਡੈਪੂਟੇਸ਼ਨ ਕੀ ਇੱਥੇ ਜੇਲ੍ਹ ਤੋਂ ਕੱਢ ਕੇ ਜਾਣਾ। ਹਾਂ ਇੰਡੀਆ ਤੋਂ ਮੈਂ ਤਾਂ 15 ਸਾਲ ਹੋ ਗਏ ਗਿਆ ਨਹੀਂ, ਤੇ ਹੁਣ ਮੈਂ ਕੀ ਚੱਲ ਜਾਣਾ ਨਾ ਜੀ। ਤੇ ਮੇਰਾ ਇਹੀ ਕਹਿਣਾ ਚਾਹੁੰਦਾ, ਬਹੁਤ ਹੇਟ ਆ ਲੋਕਾਂ ਦੀ, ਡਿਪਰੈਸ਼ਨ ਮੰਨਦੇ ਆ, ਪਰ ਕਿਸੇ ਨੂੰ ਧਮਕੀ ਦੇਣੀ, ਥ੍ਰੈਟ ਕਰਨਾ ਇਸ ਵੇਲੇ, ਜਾਂ ਕਿਸੇ ਹੋਰ ਨੂੰ ਵੀ, ਮੈਨੂੰ ਨਹੀਂ, ਕਿਸੇ ਰੇਡੀਓ ਤੇ ਵੀ ਕਹਿੰਦੇ ਤੁਸੀਂ ਇੱਥੇ ਕਮੈਂਟ ਕਰਦੇ ਆ, ਇਹ ਭਾਜੀ ਬਹੁਤ ਤੁਹਾਡੇ ਲਈ ਨੈਗੇਟਿਵ ਜਾਣਾ ਆ। ਦੂਜੀ ਗੱਲ ਕਿ ਭਾਜੀ ਆਪਣੇ ਤੁਸੀਂ ਕਈ ਵਾਰੀ ਗੱਲ ਕਰ ਦਿੰਦੇ ਕਿ ਡਿਪਾਰਟਮੈਂਟ 'ਚ ਲੱਗੇ ਬੰਦੇ ਮਾੜੇ ਆ। ਮੈਂ ਈਡੀ ਕੰਮ ਕਰਦਾ ਸੀ ਭਾਜੀ, ਆਡੀਟਰ ਫਰੈਜਨਲ 'ਚ। ਮੇਰਾ ਨਾਮ ਬਹੁਤ ਬਦਨਾਮ ਸੀ, ਮੈਂ ਟਰੱਕਿੰਗ ਜ਼ਿਆਦਾ ਆਡਿਟ ਕਰਦਾ ਸੀ ਭਾਜੀ। ਕਿਸੇ ਟਰੱਕਿੰਗ ਵਾਲੇ ਆਪਣੇ ਬੰਦੇ ਨਾ ਇੰਡੀਅਨ, ਉਹੀ ਸਾਨੂੰ ਲੀਡ ਦਿੰਦੇ ਸੀ, ਈਮੇਲਾਂ ਲਿਸਟ ਭੇਜ ਦਿੰਦਾ ਹੁੰਦਾ ਸੀ। ਆਹ ਇਹਨਾਂ ਦੇ 1099 ਵਾਲੇ, ਇਹਨਾਂ ਦੇ 1099 ਭਾਈ, ਉਹਨਾਂ ਸਭ ਕੁਝ ਪਤਾ। ਆਪਣੇ ਬੰਦੇ ਭੇਤੀ ਆ ਤੁਹਾਡੇ, ਆਪਣੇ ਕਿਹੜੀ ਟਰੱਕਿੰਗ ਇੰਡਸਟਰੀ 'ਚ ਸਾਡੇ ਕਿਹੜੇ ਡਿਪਾਰਟਮੈਂਟ ਦੇ ਬੈਠੇ ਬੰਦੇ ਫਿਰ ਵੀ ਤੁਹਾਡਾ ਸੋਚਦੇ ਆ, ਕਿਹੜੇ ਅੰਦਰ ਬੈਠੇ ਟਰੱਕਿੰਗ 'ਚ। ਉਹੀ ਆਮ ਸੌਰੀ ਆ, ਮੈਂ ਬਹੁਤ ਭਾਵੁਕ ਆ ਕਿ ਮੈਨੂੰ ਬਹੁਤ ਦਰਦ ਆ, ਪਰ ਆਪਣੇ ਬੰਦੇ ਗਲਤ ਹੈ ਭਾਜੀ, ਕੋਈ ਗਲਤ ਨਹੀਂ ਆ। ਹਾਂਜੀ, ਗਲਤ ਕੰਮ ਕਰੋਗੇ ਤਾਂ ਫਿਰ ਉਹਦਾ ਨਤੀਜਾ ਗਲਤ ਜਿਹੜਾ ਉਹ ਭੁਗਤਣਾ ਹੀ ਜਿਹੜਾ ਉਹ ਪੈਣਾ। ਥੈਂਕ ਯੂ ਬਾਈ ਜੀ ਕਾਲ ਕਰਨ ਦੇ ਲਈ, ਥੈਂਕ ਯੂ ਦੱਸਣ ਦੇ ਲਈ। ਤੇ ਬਾਕੀ ਇਹ ਤਾਂ ਗੱਲ ਸਪਸ਼ਟ ਹੀ ਆ ਵੀ ਕਿਸੇ ਨੂੰ ਧਮਕੀ ਦਊਂਗੇ, ਇਹ ਫਿਰ ਵੀ ਡੰਡੇ ਵਾਲਾ ਮੁਲਕ ਆ, ਇੱਥੇ ਕਾਨੂੰਨ ਆ, ਇੱਥੇ ਲਾਅ ਆ। ਤੁਸੀਂ ਇੱਦਾਂ ਕਰੋਗੇ ਕਿ ਸਿਟੀਜ਼ਨ ਨੂੰ ਤੁਸੀਂ ਧਮਕੀ ਦਊਂਗੇ, ਪੈਸੇ ਮਹਾਰਾਜ ਜਿੰਨੇ ਮਰਜ਼ੀ ਬਣਾਏ ਹੋਣ, ਜਦੋਂ ਜੇਲ੍ਹ 'ਚ ਬੰਦਾ ਜਾਂਦਾ ਫਿਰ ਉਦੋਂ ਹੋਰ ਸਿਚੁਏਸ਼ਨ ਬਣ ਜਾਂਦੀ ਆ। ਸੋ ਐਵੇਂ ਅਨਾਪ ਸ਼ਨਾਪ ਵਕਣ ਦੇ ਨਾਲੋਂ ਜਿਹੜਾ ਹੈ ਨਾ ਵੀ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਸ਼ੁਰੂ ਕਰੋ। ਐਪਸਟੀਨ ਵਰਗਾ ਅਮੀਰ ਤਾਂ ਨਹੀਂ ਕੋਈ ਬੰਦਾ ਸੀ ਜਦੋਂ ਗਿਆ, ਦੇਖ ਲਓ ਵੀ ਕੀ ਹਾਲ ਹੋਇਆ ਉਹਦਾ, ਠੀਕ ਹੈ ਕਿ ਨਹੀਂ, ਜੇਲ੍ਹ 'ਚ। ਉਹ ਤਾਂ ਚਲਾ ਗਿਆ ਜੀ, ਜੋ ਪਿੱਛੇ ਕਰ ਗਿਆ ਉਹ ਨਹੀਂ ਪਤਾ, ਉਹੀ ਨਹੀਂ ਸਾਂਭ ਹੁੰਦਾ। ਸਹੀ ਗੱਲ, ਗੰਦ ਜੋ ਪਾ ਕੇ ਗਿਆ ਦੁਨੀਆ ਦੇ ਉੱਤੇ, ਉਹ ਵੀ ਰਹਿ ਰੱਬ ਦਾ ਨਾਂ।